ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਇਸ ਦੇ ਨਾਲ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਗੁਰਬਚਨ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੋਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵੇਲ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਬਰਕਲੇ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ ਸੰਪਰਕ ਕਰੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ 2-3 ਸਟੇਟਾਂ ਦੇ ਵਿੱਚ ਇਲੈਕਸ਼ਨਸ ਹੋ ਰਹੀਆਂ, ਕੰਟਕੀ, ਜਾਰਜੀਆ, ਪੈਂਸਿਲਵੇਨੀਆ। ਤੇ ਟਰੰਪ ਜਿਹੜੇ ਉੱਥੇ ਇਨਕੰਬੈਂਟ ਹੈਗੇ ਆ ਰਿਪਬਲਿਕਨਸ, ਉਹਨਾਂ ਨੂੰ ਜਿਹੜੇ ਟਾਰਗੇਟ ਕਰ ਰਹੇ ਆ। ਕਾਂਗਰਸਮੈਨ ਥਾਮਸ ਮੈਸੀ ਜੋ ਕੰਟਕੀ 'ਚ ਆ, ਕਹਿੰਦੇ ਵੀ ਉਹ ਲੂਜ਼ ਕਰ ਜਾਊਗੇ ਇਸ ਸੀਟ ਨੂੰ। NBC, ABC ਦੋਨੋਂ ਹੀ ਜਿਹੜੇ ਆ ਰਿਪੋਰਟ ਕਰ ਰਹੇ ਹੈਗੇ ਆ। ਸਭ ਤੋਂ ਐਕਸਪੈਂਸਿਵ ਇਹ ਜਿਹੜੀ ਇਲੈਕਸ਼ਨ ਸੀਗੀ, ਇਹ ਪ੍ਰਾਇਮਰੀ ਆ ਹਜੇ, ਤੇ ਜਿਹਦੇ ਤੇ $25 ਮਿਲੀਅਨ ਜਿਹੜਾ ਆ ਖਰਚ ਕੀਤਾ ਗਿਆ ਹੈਗਾ ਆ। ਸੋ ਜਿਹੜੇ ਮੈਸੀ ਆ ਉਹ ਟਰੰਪ ਉਹਨਾਂ ਦੇ ਬਹੁਤ ਕ੍ਰਿਟਿਕ ਹੈਗੇ ਆ ਇਰਾਨ ਦੀ ਜੰਗ ਨੂੰ ਲੈ ਕੇ, ਐਪਸਟੀਨ ਫਾਈਲਸ ਨੂੰ ਲੈ ਕੇ। ਸੋ ਈਵਨ ਦੋ ਕਹਿੰਦੇ ਵੀ ਜੇ ਉਹ ਹਾਰ ਵੀ ਜਾਊਗੇ ਤੇ ਉਹਨਾਂ ਦੇ ਕੋਲ ਦਸੰਬਰ ਤੱਕ ਦਾ ਜਿਹੜਾ ਸਮਾਂ ਹੈਗਾ ਆ, ਤੇ ਤਦ ਤੱਕ ਉਹ ਪੂਰਾ ਜਿਹੜਾ ਟਰੰਪ ਉਹਨਾਂ ਦੇ ਉਲਟ ਜਿੰਨੇ ਵੀ ਜਿਹੜੇ ਬਿੱਲ ਆਉਂਦੇ ਜਾਂ ਕੁਛ ਆਉਂਦੇ ਆ ਉਹ ਕਰਦੇ ਰਹਿਣਗੇ, ਉਹਨਾਂ ਦੀ ਸਪੋਰਟ ਕਰਦੇ ਰਹਿਣਗੇ ਜੀ। ਸੋ ਜਿਹੜੀ ਇਜ਼ਰਾਈਲ ਦੀ ਜਿਹੜੀ ਲੌਬੀ ਆ APEC, ਉਹਨਾਂ ਨੇ ਬਹੁਤ ਜ਼ੋਰ ਜਿਹੜਾ ਉਹ ਲਾਇਆ। ਇਹ ਐਪਸਟੀਨ ਫਾਈਲਸ ਦਾ ਪਰਦਾਫਾਸ਼ ਕਰਨ ਵਾਲਿਆਂ ਦੇ ਵਿੱਚੋਂ ਇੱਕ ਸੀਗੇ। ਸੋ ਇਹਦਾ ਨਤੀਜਾ ਜਿਹੜਾ ਉਹ ਇਹਨਾਂ ਨੂੰ ਸਿੱਟਾ ਜਿਹੜਾ ਉਹ ਭੁਗਤਣਾ ਜਿਹੜਾ ਉਹ ਪਿਆ ਆ। ਸੋ ਟਰੰਪ ਹੁਣਾਂ ਦਾ ਇਹ ਆ ਵੀ ਉਹਨਾਂ ਦੇ ਜਿਹੜੇ ਸਾਥੀ ਕੁਕਰਮ ਕਰਨ ਵਾਲੇ ਆ, ਜਿਨ੍ਹਾਂ ਦਾ ਆਪਣਾ ਨਾਮ ਉਹ ਕੁਕਰਮ ਕਰਨ ਵਾਲੀਆਂ ਫਾਈਲਾਂ ਦੇ ਵਿੱਚ ਆ, ਬੱਚੀਆਂ ਦੇ ਨਾਲ ਤੇ ਹੋਰ ਸਾਰਾ ਕੁਛ ਆ, ਕਹਿੰਦੇ ਵੀ ਉਹ ਜਨਤਕ ਨਹੀਂ ਹੋਣਾ ਚਾਹੀਦਾ। ਡਾਲਰ ਜਿੰਨੇ ਮਰਜ਼ੀ ਲੱਗ ਜਾਣ। ਸੋ ਉਸੇ ਹੀ ਜਿਹੜਾ ਕਹਿ ਲਓ ਵੀ ਸੋਚ ਵਾਲੇ ਲੋਕਾਂ ਨੇ ਜਿਹੜਾ ਥਾਮਸ ਮੈਸੀ ਨੂੰ ਜਿਹੜਾ ਉਹ ਹਰਾਇਆ ਆ। ਸੋ ਇਹ ਤਾਂ ਹਰਜੋਤ ਸਿੰਘ ਜੀ ਇਸ ਤਰੀਕੇ ਦੇ ਨਾਲ ਪ੍ਰੈਜ਼ੈਂਟ ਕਰ ਰਹੇ ਸੀ, ਕਹਿੰਦੇ ਵੀ USA ਵਰਸਸ ਇਜ਼ਰਾਈਲ ਦੀ ਇਹ ਜਿਹੜੀ ਪ੍ਰਾਇਮਰੀ ਹੈਗੀ ਆ। ਸੋ ਇੱਥੋਂ ਇਹੀ ਪਤਾ ਲੱਗ ਰਿਹਾ ਵੀ ਇਜ਼ਰਾਈਲ ਵਾਲੇ ਜਿਹੜੇ ਉਹ ਜਿੱਤ ਗਏ ਆ। ਸੋ ਜਿਹੜੇ ਅਕਸਰ ਕਹਿੰਦੇ ਨਾ ਵੀ APEC ਤੇ ਇਜ਼ਰਾਈਲ ਵਾਲਿਆਂ ਦੀ ਜਿਹੜੇ ਇਸ ਚੀਜ਼ ਦੇ ਵਿਚਾਰ ਦੇ ਉਲਟ ਕਹਿੰਦੇ ਆ ਵੀ ਉਹਨਾਂ ਦਾ ਸਟਰੋਂਗ ਹੋਲਡ ਨਹੀਂ ਆ। ਨਹੀਂ ਤਾਂ ਕੀ ਲੋੜ ਸੀਗੀ ਹਰਜੋਤ ਸਿੰਘ ਜੀ $25 ਮਿਲੀਅਨ ਜਿਹੜੇ ਉਹ ਸਪੈਂਡ ਕਰਨ ਦੇ ਲਈ। ਸੋ ਕੰਟਕੀ ਦੀ ਇਹ ਜਿਹੜੀ ਹੌਟਲੀ ਕੰਟੈਸਟਡ ਜਿਹੜੀ ਸੀਟ ਆ, ਉਹਦੇ ਵਿੱਚ ਟਰੰਪ ਦੇ ਐਂਡੋਰਸਡ ਜਿਹੜੇ ਐਡ ਗੈਲੋਰੇਨ ਆ, ਉਹ ਅੱਗੇ ਜਿਹੜੇ ਉਹ ਰਹੇ ਆ। ਉਹਨਾਂ ਦੀ ਜਿੱਤ ਵਾਲੇ ਪਾਸੇ ਨੂੰ ਉਹਨਾਂ ਨੂੰ ਪ੍ਰੋਜੈਕਟਡ ਵਿਨਰ ਐਲਾਨਿਆ ਹੈਗਾ। 93% ਵੋਟਾਂ ਹੁਣ ਤੱਕ ਗਿਣੀਆਂ ਜਿਹੜੀਆਂ ਜਾ ਚੁੱਕੀਆਂ ਆ। ਉਹਦੇ ਵਿੱਚ 55,000 ਤੇ 75 ਵੋਟਾਂ ਐਡ ਗੈਲੋਰੇਨ ਤੇ ਥਾਮਸ ਮੈਸੀ ਜਿਹੜੇ ਇਨਕੰਬੈਂਟ ਆ, ਉਹਨਾਂ ਨੂੰ 45,795 ਜਿਹੜੀਆਂ ਸੀਟਾਂ ਆ, ਵੋਟਾਂ ਜਿਹੜੀਆਂ ਉਹ ਪਈਆਂ। ਸੋ ਤਕਰੀਬਨ 10,000 ਦੀ ਜਿਹੜੀ ਫਰਕ ਆ, ਉਸ ਦੇ ਨਾਲ ਉਹ ਅੱਗੇ ਜਿਹੜੇ ਉਹ ਚੱਲ ਰਹੇ ਆ ਤੇ 7500 ਵੋਟ ਜਿਹੜੀ ਉਹ ਗਿਣਨ ਵਾਲੀ ਰਹਿ ਗਈ ਆ। ਸੋ ਇਸ ਲਈ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਨੂੰ ਦੂਜਿਆਂ ਨੂੰ ਐਡ ਗੈਲੋਰੇਨ ਨੂੰ ਜੇਤੂ ਘੋਸ਼ਿਤ ਆਲਰੇਡੀ ਕਰ ਦਿੱਤਾ ਗਿਆ ਆ। ਇਹ ਸਾਬਕਾ ਨੇਵੀ ਸੀਲ ਨੇ ਐਡ ਗੈਲੋਰੇਨ, ਜਿਨ੍ਹਾਂ ਨੂੰ ਐਂਡੋਰਸ ਕੀਤਾ ਗਿਆ ਸੀਗਾ ਰਾਸ਼ਟਰਪਤੀ ਟਰੰਪ ਹੋਣਾ ਨੇ। ਕੰਟਕੀ ਦੀ ਜਿਹੜੀ 4th ਡਿਸਟ੍ਰਿਕਟ ਆ, ਉਸ ਦੇ ਲਈ ਜਿਹੜਾ ਹਰਜੋਤ ਸਿੰਘ ਜੀ ਇਹ ਅੱਗੇ ਜਿਹੜੇ ਉਹ ਆਏ ਜਿਹੜੇ ਉਹ ਹੈਗੇ ਆ। ਸੋ ਜੇ ਉੱਦਾਂ ਦੇਖਿਆ ਜਾਵੇ, ਕਹਿੰਦੇ ਵੀ ਤਕਰੀਬਨ ਕੰਟਕੀ ਦੇ ਸਾਰੇ ਹੀ ਜਿਹੜੇ ਡਿਸਟ੍ਰਿਕਟਸ ਦੇ ਵਿੱਚ ਐਡ ਗੈਲੋਰੇਨ ਜਿਹੜੇ ਆ ਉਹ ਜੇਤੂ ਰਹੇ ਆ। ਕੁਛ ਹੀ ਬਹੁਤ ਹੀ ਘੱਟ ਚੁਣਿੰਦਾ 1-2 ਕਹਿ ਸਕਦੇ ਆ ਵੀ ਡਿਸਟ੍ਰਿਕਟਸ ਜਿਹੜੀ ਹਲਕੇ ਦੇ ਅੰਦਰ ਜਿਹੜੇ ਇਲਾਕੇ ਹੁੰਦੇ ਆ ਵੀ ਉਹਨਾਂ ਦੇ ਵਿੱਚ ਜਿਹੜਾ ਥਾਮਸ ਮੈਸੀ ਆ ਉਹਨਾਂ ਦੀ ਜਿੱਤ ਹੋਈ ਆ। ਮੈਜੋਰਟੀ ਦੇ ਵਿੱਚ ਇਸ 4th ਡਿਸਟ੍ਰਿਕਟ ਨੂੰ ਜਿਹੜਾ ਐਡ ਗੈਲੋਰੇਨ ਦੀ ਝੋਲੀ ਦੇ ਵਿੱਚ ਜਿਹੜਾ ਉਹ ਪਿਆ ਆ। ਸੋ $25 ਮਿਲੀਅਨ ਤੋਂ ਵੱਧ ਸਪੈਂਡ ਕੀਤਾ ਗਿਆ ਆ ਥਾਮਸ ਮੈਸੀ ਨੂੰ ਹਰਾਉਣ ਦੇ ਲਈ। ਟਰੰਪ ਉਹਨਾਂ ਦੇ ਜਿਹੜੇ ਪਾਸਟ ਟੈਕਸ ਰਿਟਰਨਸ ਆ, ਉਹਨਾਂ ਨੂੰ ਹੁਣ ਪ੍ਰੋਟੈਕਸ਼ਨ ਮਿਲ ਗਈ ਆ IRS ਐਨਫੋਰਸਮੈਂਟ ਤੋਂ ਅੰਡਰ ਲਾਫੇਅਰ ਫੰਡ ਸੈਟਲਮੈਂਟ। ਫੈਡਰਲ ਟੈਕਸ ਰਿਟਰਨ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਫਾਈਲ ਕੀਤੇ, ਜਾਂ ਉਹਨਾਂ ਦੇ ਫੈਮਿਲੀ ਮੈਂਬਰਸ ਨੇ, ਜਾਂ ਟਰੰਪ ਆਰਗੇਨਾਈਜੇਸ਼ਨ ਨੇ, ਜਾਂ ਉਹਨਾਂ ਨਾਲ ਰਿਲੇਟਡ ਟਰਸਟ ਜਾਂ ਕੋਈ ਅਫੀਲੀਏਟਸ ਹੈਗੇ ਆ,
ਉਹ ਕਹਿੰਦੇ ਵੀ ਇਸ ਹਫ਼ਤੇ ਤੋਂ ਪਹਿਲਾਂ ਪ੍ਰੋਟੈਕਟਡ ਸੀਗੇ ਫਰੋਮ ਪੋਟੈਂਸ਼ੀਅਲ ਇੰਟਰਨਲ ਰੈਵਨਿਊ ਸਰਵਿਸ ਇਨਫੋਰਸਮੈਂਟ ਐਕਸ਼ਨ ਤੋਂ, ਜਿਹੜਾ ਕਿ ਇੱਕ ਕੰਟਰੋਵਰਸ਼ੀਅਲ $1.8 ਬਿਲੀਅਨ ਦੀ ਸੈਟਲਮੈਂਟ ਜਸਟਿਸ ਡਿਪਾਰਟਮੈਂਟ ਦੇ ਨਾਲ ਹੋਈ ਹੈਗੀ ਆ। ਸੋ ਜਿਹੜੇ ਡਾਕੂਮੈਂਟ ਪੋਸਟ ਕੀਤੇ ਗਏ ਹੈਗੇ ਆ, ਇਹ ਐਕਟਿੰਗ ਅਟਾਰਨੀ ਜਨਰਲ ਟੌਡ ਬਲੈਂਚੀ ਉਹਨਾਂ ਨੇ ਸਾਈਨ ਕੀਤੇ ਆ, ਜਿਹੜਾ ਕਿ ਟਰੰਪ ਉਹਨਾਂ ਦਾ ਸਾਬਕਾ ਕ੍ਰਿਮੀਨਲ ਡਿਫੈਂਸ ਲਾਇਰ ਹੈਗਾ। ਬਲੈਂਚੀ ਨੇ ਟੈਸਟਮੋਨੀ ਦੇ ਵਿੱਚ ਜੋ ਸੈਨੇਟ ਦੀ ਸਬ ਕਮੇਟੀ ਆ, ਉਹਦੇ ਵਿੱਚ ਉਹਨਾਂ ਨੇ ਰੂਲ ਆਊਟ ਨਹੀਂ ਕੀਤਾ ਵੀ ਜਿਹੜਾ ਐਂਟੀ ਵੈਪਨਾਈਜੇਸ਼ਨ ਫੰਡ ਕ੍ਰੀਏਟ ਕੀਤਾ ਗਿਆ ਆ, ਉਹ ਉਹਨਾਂ ਲੋਕਾਂ ਲਈ ਵਰਤਿਆ ਜਾਊਗਾ ਜਿਨ੍ਹਾਂ ਨੇ ਪੁਲਿਸ ਆਫੀਸਰਸ ਨੂੰ ਅਸੌਲਟ ਕੀਤਾ ਸੀ ਜੂਨ 6 2021 ਨੂੰ, ਜਦੋਂ ਵਾਈਟ ਹਾਊਸ ਦੇ ਉੱਤੇ ਜਿਹੜਾ ਆ ਰਾਈਟਸ ਹੋਏ ਸੀਗੇ ਉਸ ਟਾਈਮ ਦੇ ਉੱਤੇ। ਜੀ ਬਿਲਕੁਲ ਹਰਜੋਤ ਸਿੰਘ ਜੀ, ਸੋ ਬਲੇਟੈਂਟ ਕਰਪਸ਼ਨ ਕਹਿ ਲਓ ਵੀ ਇਸ ਟਾਈਮ ਪੱਬਾਂ ਭਾਰ ਹੋ ਕੇ ਅੱਗੇ ਜਿਹੜੀ ਉਹ ਚੱਲ ਰਹੀ ਆ। ਟਰੰਪ ਹੁਣਾਂ ਨੇ ਆਪਣੇ ਹਰਜੋਤ ਸਿੰਘ ਜੀ ਜਿਹੜੇ ਆਪਣੇ ਟ੍ਰੇਡਸ ਸਬਮਿਟ ਜਿਹੜੇ ਕੀਤੇ ਆ, 3000 ਤੋਂ ਵੱਧ ਟ੍ਰੇਡਸ ਸੋ ਫਾਰ ਕਰ ਚੁੱਕੇ ਆ। ਜੇ ਰਾਸ਼ਟਰਪਤੀ ਦੇ ਕੋਲ ਇਨਸਾਈਡਰ ਨੌਲੇਜ ਨਹੀਂ ਤਾਂ ਹੋਰ ਕਿਹਦੇ ਕੋਲ ਹੋਣੀ, ਉਹਨੂੰ ਪਤਾ ਵੀ ਕਿਹੜੀ ਚੀਜ਼ ਅੱਗੇ ਕਿਹੜੀ ਚੀਜ਼ ਪਿੱਛੇ ਜਿਹੜੀ ਉਹ ਜਾ ਸਕਦੀ ਆ। ਸੋ ਕਹਿੰਦੇ ਵੀ ਜੇ ਮੁਲਾਂਕਣ ਕੀਤਾ ਜਾਵੇ ਤਾਂ ਐਵਰੇਜ ਹਰ 7 ਮਿੰਟ ਦੇ ਉੱਤੇ ਟਰੰਪ ਹੁਣਾਂ ਨੇ ਜਿਹੜਾ ਉਹ ਟ੍ਰੇਡ ਕੀਤਾ। ਓਬਵੀਅਸਲੀ ਆਪ ਨਹੀਂ ਕੀਤਾ ਹੋਊਗਾ, ਆਪਣੇ ਜਿਹੜੇ ਉਹਨਾਂ ਦੀਆਂ ਅੱਗੇ ਰੱਖੇ ਹੋਣਗੇ ਬੰਦੇ, ਉਹਨਾਂ ਦੇ ਦੁਆਰਾ ਜਾਂ ਜਿਨ੍ਹਾਂ ਦੇ ਥਰੂ ਕਰਦੇ ਹੋਣਗੇ। $700 ਮਿਲੀਅਨ ਤੱਕ ਦੇ ਜਿਹੜੇ ਸਟਾਕਸ ਆ ਹੁਣ ਤੱਕ ਟ੍ਰੇਡ ਕਰ ਚੁੱਕੇ। ਇਤਿਹਾਸ ਦੇ ਵਿੱਚ ਕੋਈ ਅਜਿਹਾ ਕਹਿੰਦੇ ਵੀ ਚੀਜ਼ ਸਾਹਮਣੇ ਨਹੀਂ ਹੈਗੀ ਜੋ ਇਸ ਟਾਈਮ ਟਰੰਪ ਹੁਣੀ ਜਿਹੜਾ ਉਹ ਕਰ ਰਹੇ ਆ। ਤੇ ਆਪਣੇ ਫਰੈਂਡਸ ਐਂਡ ਫੈਮਿਲੀ ਦੇ ਲਈ ਵੀ ਹੁਣ ਉਹਨਾਂ ਨੇ ਟੈਕਸ ਪੇਅਰ ਮਨੀ ਆ ਉਹ ਐਲਾਨੀ ਆ ਵੀ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਦੇ ਉੱਤੇ ਪਿਛਲੀ ਸਰਕਾਰ ਨੇ ਧੱਕਾ ਕੀਤਾ, ਆਪਾਂ ਤੁਹਾਨੂੰ ਜਿਹੜੀ ਉਹ ਰਾਸ਼ੀ ਦੇਵਾਂਗੇ। ਹੁਣ ਜੇ ਅਗਲੀ ਸਰਕਾਰ ਨੇ ਆ ਕੇ ਹਰਜੋਤ ਸਿੰਘ ਜੀ ਇਹੀ ਕੁਝ ਕੀਤਾ, ਫਿਰ ਸਾਰਿਆਂ ਨੇ ਰੌਲਾ ਵੀ ਪਾਉਣਾ ਆ ਵੀ ਇਦਾਂ ਕਿਉਂ ਆ। ਤੇ ਇਸ ਟਾਈਮ ਚੁੱਪ ਨੇ। CNBC ਦਾ ਇੱਕ ਕਲਿੱਪ ਬਹੁਤ ਵਾਇਰਲ ਹੋ ਰਿਹਾ, ਜਿਸ ਦੇ ਵਿੱਚ ਜਿਹੜਾ ਟਰੰਪ ਦਾ ਸਪੋਰਟਰ, ਉਹਨੂੰ ਗੱਲ ਹੀ ਨਹੀਂ ਆ ਰਹੀ, ਉਹ ਹੱਕਾ ਬੱਕਾ ਹੀ ਰਹਿ ਗਿਆ। ਤੇ ਨਾਲ ਦੇ ਜਿਹੜੇ ਕਹਿ ਰਹੇ ਵੀ ਇਹ ਟੈਕਨੀਕਲ ਡਿਫਿਕਲਟੀ ਨਹੀਂ ਆ, ਅਸਲ ਦੇ ਵਿੱਚ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਉਸ ਨੂੰ ਸਪੋਰਟ ਹੁਣ ਕਿਸ ਤਰੀਕੇ ਨਾਲ ਕਰੇ। ਵੀ 3000 ਤੋਂ ਵੱਧ ਜਿਹੜੇ ਟ੍ਰੇਡਸ ਆ ਟਰੰਪ ਹੁਣਾਂ ਨੇ ਆਪਣੀ ਜਿਹੜੀ ਉਹ ਰਿਪੋਰਟ ਐਥਿਕਸ ਦੇ ਸੰਬੰਧ ਦੇ ਵਿੱਚ ਜਿਹੜੀ ਉਹ ਲਾਈ ਸੀ, ਵੀ ਉਹ ਕਿੱਦਾਂ ਜਿਹੜਾ ਉਹ ਇੰਨੀਆਂ ਜ਼ਿਆਦੀਆਂ ਜਿਹੜੀਆਂ ਚੀਜ਼ਾਂ ਉਹ ਕਰ ਗਏ ਆ। ਥੋੜੇ ਦਿਨ ਪਹਿਲਾਂ ਹਰਜੋਤ ਸਿੰਘ ਜੀ ਕਹਿ ਰਹੇ ਸੀਗੇ ਹਾਊਸ ਦੇ ਜਿਹੜੇ ਸਪੀਕਰ ਜੌਨਸਨ, ਕਹਿੰਦੇ ਇਹ ਤਾਂ ਕਾਂਗਰਸਮੈਨ ਇੰਨੇ ਵਿਚਾਰੇ ਆ, 1,74,000 ਦੀ ਜਿਹੜੀ ਤਨਖਾਹ ਲੈਂਦੇ ਆ, ਪਰਿਵਾਰ ਕਿੱਦਾਂ ਗੁਜ਼ਾਰਾ ਕਰਨਗੇ। ਸੋ ਕਹਿੰਦੇ ਵੀ ਉਹਨਾਂ ਨੂੰ ਸਟਾਕਸ ਦੇ ਵਿੱਚ ਟ੍ਰੇਡਿੰਗ ਕਰਨ ਦੇਣੀ ਚਾਹੀਦੀ ਆ। ਸੋ ਇੱਥੋਂ ਇਹ ਪਤਾ ਲੱਗਦਾ ਜਾਂ ਤਾਂ ਫਿਰ ਹੁਣ ਇਸ ਗੱਲ ਦਾ ਹਰਜੋਤ ਸਿੰਘ ਜੀ ਸਾਰੀ ਦੁਨੀਆ ਨੂੰ ਇਸ਼ੂ ਬਣਾਉਣਾ ਚਾਹੀਦਾ ਵੀ ਜੇ ਕਾਂਗਰਸਮੈਨ ਦੀ 1,74,000 ਤਨਖਾਹ ਦੇ ਨਾਲ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਨਹੀਂ ਹੁੰਦਾ, ਤੇ ਬਾਕੀ ਵਿਚਾਰੇ ਜਿਹੜੇ ਮਿਨੀਮਮ ਵੇਜ ਦੇ ਉੱਤੇ ਕੰਮ ਕਰਦੇ ਆ ਉਹ ਕਿੱਦਾਂ ਗੁਜ਼ਾਰਾ ਕਰੀ ਜਾ ਰਹੇ ਆ। ਸੋ ਇਹ ਮੁੱਦੇ ਨੂੰ ਸਾਰਿਆਂ ਨੂੰ ਜਿਹੜਾ ਉਹ ਚੁੱਕਣਾ ਚਾਹੀਦਾ। ਇਸ ਆਧਾਰ ਦੇ ਉੱਤੇ ਹੀ ਜਿਹੜਾ ਫੈਡਰਲ ਲੈਵਲ ਦੇ ਉੱਤੇ ਮੇ ਵੀ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਪੇਸ਼ ਕਰਨੀਆਂ ਚਾਹੀਦੀਆਂ ਆ। ਪਰ ਕਿਤੇ ਆਪਣੀਆਂ ਗੱਲਾਂ ਦੇ ਵਿੱਚ ਇਹਨਾਂ ਨੂੰ ਆਪ ਹੀ ਉਹਦਾ ਬਾਅਦ ਜਵਾਬ ਦੇਣਾ ਔਖਾ ਨਾ ਹੋ ਜਾਵੇ। ਇਦਾਂ ਦੇ ਬਿਆਨ ਜਿਹੜੇ ਕਈ ਇਹਦੀ ਰਫੂਗਿਰੀ ਕਰਦੇ ਜਿਹੜੇ ਉਹ ਦੇ ਜਾਂਦੇ ਹੈਗੇ ਆ। ਲਾਸ ਐਂਜਲਸ ਟਾਈਮਜ਼ ਰਿਪੋਰਟ ਕਰ ਰਹੀ ਆ ਵੀ ਹਿਲਟਨ ਤੇ ਜਿਹੜੇ ਜ਼ਾਵੀਅਰ ਬਿਸੇਰਾ ਆ ਇਹ ਲੀਡ ਕਰ ਰਹੇ ਆ। ਬਹੁਤ ਹੀ ਟਾਈਟ ਰੇਸ ਜੋ ਹੈਗੀ ਆ ਹੁਣ ਆਖਰੀ ਹਫ਼ਤਿਆਂ ਦੇ ਵਿੱਚ ਆ ਕੈਲੀਫੋਰਨੀਆ ਦੀ ਗਵਰਨਰ ਦੇ ਲਈ, ਜੋ ਇਹ ਪ੍ਰਾਇਮਰੀ ਇਲੈਕਸ਼ਨ ਹੋਣੀ ਹੈ ਜੂਨ 2 ਨੂੰ। ਨਵੇਂ ਪੋਲ ਦੇ ਮੁਤਾਬਕ ਰਿਪਬਲਿਕਨ ਸਟੀਵ ਹਿਲਟਨ ਤੇ ਡੈਮੋਕ੍ਰੇਟ ਹਾਵੀਅਰ ਬਿਸੇਰਾ ਟਾਈਡ ਇਨ ਆ ਕੈਲੀਫੋਰਨੀਆ ਦੀ ਗਵਰਨਰ ਰੇਸ ਦੇ ਲਈ। ਹਿਲਟਨ ਦੀ ਜਿਹੜਾ ਰਾਈਜ਼ ਹੋਇਆ ਸੀ ਅਪ੍ਰੈਲ ਮਹੀਨੇ 'ਚ, ਕਿਉਂਕਿ ਉਹਨਾਂ ਨੂੰ ਟਰੰਪ ਉਹਨਾਂ ਨੇ ਇੰਡੋਰਸ ਕਰ ਦਿੱਤਾ ਸੀ। ਬਸੇਰਾ ਦਾ ਜਿਹੜਾ ਅੱਪ ਗਿਆ ਹੈਗਾ ਕਿਉਂਕਿ ਡੈਮੋਕ੍ਰੇਟਿਕ ਕੈਂਡੀਡੇਟ ਐਰਿਕ ਸਵੈਲਵਲ ਉਹ ਡ੍ਰੌਪ ਆਊਟ ਹੋ ਗਿਆ ਇਸ ਇਲੈਕਸ਼ਨ ਤੋਂ ਬਾਅਦ, ਜਦੋਂ ਉਹਦੇ ਤੇ ਸੈਕਸ਼ੂਅਲ ਮਿਸਕੰਡਕਟ ਤੇ ਹੋਰ ਐਲੀਗੇਸ਼ਨ ਲੱਗੇ ਸੀ। ਡੈਮੋਕ੍ਰੇਟ ਲੀਡਰਸ ਪਹਿਲਾਂ ਡਰ ਰਹੇ ਸੀ ਨਵੰਬਰ ਦੇ ਵਿੱਚ ਜਿਹੜੀਆਂ ਵੀ ਕਿਤੇ ਇਹ ਨਾ ਹੋਵੇ ਵੀ ਦੋਨੋਂ ਜਿਹੜੇ ਰਿਪਬਲਿਕਨ ਆ ਉਹ ਜਿੱਤ ਜਾਣ ਤੇ ਫਿਰ ਜਿਹੜੇ ਡੈਮੋਕ੍ਰੇਟ ਆ ਉਹ ਰਹਿ ਜਾਣ। ਫਾਰਮਰ ਬਾਈਡਨ ਕੈਬਨਿਟ ਮੈਂਬਰ ਜਿਹੜੇ ਹਾਵੀਅਰ ਬਸੇਰਾ ਆ ਟੌਪ ਡੈਮੋਕ੍ਰੇਟ ਕੈਲੀਫੋਰਨੀਆ ਗਵਰਨਰ ਰੇਸ ਦੇ ਵਿੱਚ ਇਸ ਟਾਈਮ ਦੇ ਉੱਤੇ ਹੈਗੇ ਆ। ਬਹੁਤ ਸਾਰੀਆਂ ਨੈਗੇਟਿਵ ਪੋਲੀਟੀਕਲ ਐਡਸ ਵੀ ਉਹਨਾਂ ਦੇ ਅਗੇਂਸਟ ਚੱਲ ਰਹੀਆਂ ਕਿਉਂਕਿ ਉਹਨਾਂ ਦੇ ਸਹਾਇਕ ਨੇ ਜਿਹੜੇ ਮਨੀ ਆ ਉਹ ਆਪਣੇ ਪਰਸਨਲ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਦਿੱਤੇ ਸੀ। ਬਿਲੀਅਨਰ ਟੌਮ ਸਟੇਅਰ ਜਿਹੜੇ ਡੈਮੋਕ੍ਰੇਟ ਆ ਉਹਨਾਂ ਨੇ ਮਿਲੀਅਨਸ ਆਫ ਡਾਲਰ ਆਪਣੇ ਪੈਸੇ ਵੀ ਖਰਚੇ ਹੈਗੇ ਆ ਟੈਲੀਵਿਜ਼ਨ ਏਅਰਵੇਜ਼ ਦੇ ਉੱਤੇ, ਇੰਟਰਨੈਟ, ਸੋਸ਼ਲ ਮੀਡੀਆ ਤੇ ਪਰ ਉਹ ਹਜੇ ਵੀ ਥੋੜਾ ਪਿੱਛੇ ਜਾ ਰਹੇ ਹੈਗੇ ਆ। ਇਸੇ ਤਰ੍ਹਾਂ ਕਹਿੰਦੇ ਵੀ ਜੋ ਸੈਨੋਜ਼ੇ ਦੇ ਮੇਅਰ ਆ ਉਹ ਵੀ 4% ਇਸ ਟਾਈਮ ਉਹਨਾਂ ਦੇ ਉੱਤੇ ਜਿਹੜੇ ਲੋਕ ਆ ਉਹ ਕਹਿ ਰਹੇ ਆ ਵੀ ਅਸੀਂ ਵੋਟਾਂ ਪਾਵਾਂਗੇ।
ਸੋ ਦੋ ਮੇਨ ਕੈਂਡੀਡੇਟ ਜਿਹੜੇ ਆ ਇਹ ਆ ਰਿਹਾ ਲਾਸ ਐਂਜਲਸ ਟਾਈਮ ਦੇ ਮੁਤਾਬਕ। ਉਹਨਾਂ ਨੇ ਸਰਵੇ ਵੀ ਕੀਤਾ ਹੈਗਾ ਆ 1200 ਤੋਂ ਵੱਧ ਲੋਕਾਂ ਦਾ, ਤੇ ਦੇਖਦੇ ਆ ਕੌਣ ਇਸ ਇਲੈਕਸ਼ਨ ਦੇ ਵਿੱਚ ਅੱਗੇ ਆਉਂਦਾ ਹੈ। ਜੀ, ਕੈਲੀਫੋਰਨੀਆ ਦੇ ਵਿੱਚ ਹਰਜੋਤ ਸਿੰਘ ਜੀ ਕਈ ਜਿਹੜੀਆਂ ਵਾਈਲਡ ਫਾਇਰਸ ਆ ਉਹ ਇਸ ਟਾਈਮ ਛਿੜ ਗਈਆਂ, ਜਿਸ ਦੇ ਨਾਲ ਕਈ ਥਾਵਾਂ ਦੇ ਉੱਤੇ ਇਵੈਕੂਏਸ਼ਨਸ ਘਰਾਂ ਨੂੰ ਛੱਡ ਕੇ ਜਾਣ ਦੇ ਲਈ ਜਿਹੜੇ ਸ਼ੈਰਿਫ ਡਿਪਾਰਟਮੈਂਟ ਆ ਜਾਂ ਲੋਕਲ ਸਰਕਾਰਾਂ ਉਹ ਕਹਿ ਰਹੀਆਂ ਆ। ਇੱਕ ਨਵੀਂ ਵਾਈਲਡ ਫਾਇਰ ਵਰੋਨਾ ਫਾਇਰ ਰਿਵਰਸਾਈਡ ਕਾਊਂਟੀ ਦੇ ਵਿੱਚ ਕਹਿੰਦੇ ਬਹੁਤ ਤੇਜ਼ੀ ਦੇ ਨਾਲ ਫੈਲ ਰਹੀ ਆ। 5 ਏਕੜ ਦੀ ਇਹ ਜਿਹੜੀ ਬਲੇਜ਼ ਆ ਕਹਿੰਦੇ ਵੀ ਮੋਡਰੇਟ ਤੋਂ ਡੇਂਜਰਸ ਰੇਟ ਦੇ ਉੱਤੇ ਜਿਹੜੀ ਉਹ ਤਕਰੀਬਨ ਦੁਪਹਿਰ 12:30 ਵਜੇ ਸ਼ੁਰੂ ਹੋਈ ਸੀ ਕੈਲ ਫਾਇਰ ਦੇ ਮੁਤਾਬਕ, ਤੇ 4 ਵਜੇ ਤੱਕ ਇਹ 5 ਏਕੜ ਤੋਂ ਸ਼ੁਰੂ ਹੋ ਕੇ 200 ਏਕੜ ਤੱਕ ਬੜੀ ਤੇਜ਼ੀ ਦੇ ਨਾਲ ਜਿਹੜੀ ਉਹ ਪਹੁੰਚੀ ਆ। ਵਰੋਨਾ ਰੋਡ ਤੇ ਜੂਨੀਪਰ ਸਪ੍ਰਿੰਗਸ ਰੋਡ ਦੇ ਨਜ਼ਦੀਕ ਜਿਹੜੀ ਕਮਿਊਨਿਟੀ ਹੋਮਲੈਂਡ ਕਰਕੇ ਆ ਉੱਥੇ ਜਿਹੜੀ ਇਵੈਕੂਏਸ਼ਨ ਆਰਡਰਸ ਕਈ ਥਾਵਾਂ ਦੇ ਉੱਤੇ ਜਾਰੀ ਕੀਤੇ ਗਏ ਹੈਗੇ ਆ। ਸੋ ਹੋਰ ਵੀ ਜਿਹੜੀਆਂ ਹਰਜੋਤ ਸਿੰਘ ਜੀ ਫਾਇਰਸ ਆ ਕੈਲੀਫੋਰਨੀਆ ਦੇ ਵਿੱਚ ਨਵੀਆਂ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ ਆ। ਜਿੱਥੇ ਅੱਗਾਂ ਦੇ ਕਰਕੇ ਲੋਕਾਂ ਨੂੰ ਘਰੋਂ ਦੇ ਵਿੱਚੋਂ ਛੱਡ ਕੇ ਜਾਣ ਦੇ ਲਈ ਆਖਿਆ ਗਿਆ ਆ, ਉਧਰ ਏਅਰ ਕੁਆਲਿਟੀ ਐਡਵਾਈਜ਼ਰੀ ਸਦਰਨ ਕੈਲੀਫੋਰਨੀਆ ਦੇ ਵਿੱਚ ਜਾਰੀ ਕੀਤੀ ਗਈ ਹੈਗੀ ਆ। ਸੋ ਸੈਂਟਾ ਰੋਜ਼ਾ ਜਿਹੜਾ ਆਈਲੈਂਡ ਆ, ਜਿੱਥੇ ਚੈਨਲ ਆਈਲੈਂਡਸ ਨੈਸ਼ਨਲ ਪਾਰਕ ਆ, ਉੱਥੇ ਵੀ ਕਾਫੀ ਅੱਗ ਫੈਲੀ ਹੋਈ ਆ। ਜਿਹੜੀ ਸੈਂਡੀ ਫਾਇਰ ਆ ਵੈਂਚੂਰਾ ਕਾਊਂਟੀ ਦੇ ਵਿੱਚ ਆ, ਉਹ ਹੁਣ ਤਕਰੀਬਨ 1400 ਏਕੜ ਤੱਕ ਫੈਲ ਚੁੱਕੀ ਆ। ਸੋ ਫਾਰ ਸੈਂਟਾ ਰੋਜ਼ਾ ਆਈਲੈਂਡ ਵਾਲੀ ਜਿਹੜੀ ਫਾਇਰ ਆ ਉਹ ਸਭ ਤੋਂ ਜ਼ਿਆਦਾ ਆ। ਇਹ ਸੈਂਟਾ ਰੋਜ਼ਾ ਜਿਹੜਾ ਸ਼ਹਿਰ ਉਹ ਨਹੀਂ, ਇਹ ਸਦਰਨ ਕੈਲੀਫੋਰਨੀਆ ਦੇ ਵਿੱਚ ਸੈਂਟਾ ਰੋਜ਼ਾ ਆਈਲੈਂਡ ਪੈਂਦਾ ਆ। ਉਧਰ ਇਹ 16,500 ਏਕੜ ਤੱਕ ਇਹ ਫੈਲ ਚੁੱਕੀ ਆ। ਸੋ ਇਹਨਾਂ ਦੋ ਅੱਗਾਂ ਦੇ ਚੱਲਦਿਆਂ ਉਧਰ ਸਦਰਨ ਕੈਲੀਫੋਰਨੀਆ ਦੇ ਵਿੱਚ ਏਅਰ ਕੁਆਲਿਟੀ ਨੂੰ ਲੈ ਕੇ ਐਡਵਾਈਜ਼ਰੀ ਜਿਹੜੀ ਉਹ ਜਾਰੀ ਕੀਤੀ ਗਈ ਹੈਗੀ ਆ। ਇੱਕ ਪਾਸੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਪੂਰੀ ਕੋਸ਼ਿਸ਼ ਕਰ ਰਿਹਾ ਵੀ ਜਿਹੜਾ ਬਾਰਡਰ ਤਾਂ ਆਲਰੇਡੀ ਕਲੋਜ਼ ਹੋ ਗਿਆ ਹੈਗਾ, ਤੇ ਜਿਹੜੇ ਲੋਕ ਪੋਲੀਟੀਕਲ ਅਸਾਈਲਮ ਆ ਉਹਨਾਂ ਦੇ ਜਿਹੜੇ ਪੋਲੀਟੀਕਲ ਅਸਾਈਲਮ ਬੰਦ ਕੀਤੇ ਜਾਣ, ਉਹਨਾਂ ਨੂੰ ਡਿਪੋਰਟ ਕੀਤਾ ਜਾਵੇ। ਦੂਸਰੇ ਪਾਸੇ ਅੱਜ ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਿਹਾ ਵੀ ਟਰੰਪ ਹੁਣੀ 10,000 ਦੇ ਕਰੀਬ ਸਾਊਥ ਅਫਰੀਕਨਸ ਐਜ਼ ਰਿਫਿਊਜੀ ਐਡਮਿਟ ਕਰਨ ਜਾ ਰਹੇ ਹੈਗੇ ਆ। ਸੋ ਗੋਰੇ ਮੂਲ ਦੇ ਲੋਕ ਜਿਹੜੇ ਸਾਊਥ ਅਫਰੀਕਾ 'ਚ ਹੈਗੇ ਆ, ਉਹਨਾਂ ਲਗਭਗ 10,000 ਦੇ ਕਰੀਬ ਲੋਕਾਂ ਨੂੰ ਐਮਰਜੈਂਸੀ ਰਿਫਿਊਜੀ ਸਿਚੁਏਸ਼ਨ ਦੇ ਅੰਡਰ ਜਿਹੜਾ ਇੱਥੇ ਲਿਆਂਦਾ ਜਾ ਰਿਹਾ ਆ, ਜਿੱਥੇ ਕਿ ਅਮਰੀਕਾ ਵਾਲੇ $100 ਮਿਲੀਅਨ ਦੇ ਕਰੀਬ ਜਿਹੜੇ ਪੈਸੇ ਆ ਉਹ ਖਰਚਣਗੇ। ਇਹ ਕਾਂਗਰਸ ਨੂੰ ਜਿਹੜੀ ਰਿਪੋਰਟ ਆ ਸਬਮਿਟ ਕੀਤੀ ਗਈ ਆ, ਕੱਲ੍ਹ ਹੀ ਕੀਤੀ ਆ ਟਰੰਪ ਐਡਮਿਨਿਸਟ੍ਰੇਸ਼ਨ ਨੇ, ਜਿਹਦੇ ਵਿੱਚ ਇਹ ਦੱਸਿਆ ਵੀ 7500 ਤੋਂ ਲੈ ਕੇ 17,500 ਜਿਹੜੇ ਰਿਜ਼ਰਵਿੰਗ ਐਡੀਸ਼ਨਲ ਓਪਨਿੰਗ ਫਾਰ ਅਫਰੀਕਨਰਸ ਜਿਹੜੇ ਚਿੱਟੇ ਮੂਲ ਦੇ ਹੈਗੇ ਆ, ਉਹਨਾਂ ਨੂੰ ਐਡਮਿਟ ਕੀਤਾ ਜਾਵੇ ਅੰਡਰ ਪੋਲੀਟੀਕਲ ਅਸਾਈਲਮ। ਤੇ ਸਾਊਥ ਅਫਰੀਕਾ ਦੇ ਵਿੱਚ ਜਿਹੜੇ ਗੋਰੇ ਮੂਲ ਦੇ ਲੋਕ ਆ, ਉਹਨਾਂ ਦੀ ਇਸ ਵੇਲੇ ਸਿਚੁਏਸ਼ਨ ਬਹੁਤ ਮਾੜੀ ਹੈਗੀ ਆ। ਇਹ ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਕਹਿ ਰਿਹਾ ਹੈਗਾ ਆ। ਸੋ ਬਾਕੀ ਇਮੀਗ੍ਰੈਂਟ ਮਾੜੇ, ਸਿਰਫ ਚਿੱਟੇ ਇਮੀਗ੍ਰੈਂਟ ਚੰਗੇ, ਇਹ ਤਾਂ ਹੁਣ ਇਹਦੇ ਵਿੱਚ ਕੋਈ ਦੋ ਰਾਵਾਂ ਜਿਹੜੀਆਂ ਇਸ ਦੇ ਵਿੱਚ ਰਹਿ ਨਹੀਂ ਗਈਆਂ ਵੀ ਇਹ ਐਡਮਿਨਿਸਟ੍ਰੇਸ਼ਨ ਦੀ ਪਾਲਿਸੀ ਹੈ ਕੀ ਆ। ਕੈਲੀਫੋਰਨੀਆ ਦੇ ਵਿੱਚ ਇੱਕ ਹੋਰ ਪੇਡ ਹੌਲੀਡੇ ਉਹ ਹੋ ਸਕਦੀ ਆ। 2019 ਦੇ ਵਿੱਚ ਗਵਰਨਰ ਨਿਊਸਮ ਨੇ ਜਿਹੜਾ ਕਿ ਇੱਥੋਂ ਦੇ ਮੂਲ ਨਿਵਾਸੀ ਆ, ਉਹਨਾਂ ਦੇ ਨਾਲ ਜੋ ਤਸ਼ੱਦਦ ਹੋਇਆ ਉਸ ਨੂੰ ਜੈਨੋਸਾਈਡ ਕਹਿ ਕੇ ਉਸ ਦੇ ਲਈ ਮੁਆਫੀ ਮੰਗੀ ਸੀਗੀ। ਇੱਕ ਪ੍ਰਪੋਜ਼ਲ ਅਸੈਂਬਲੀ ਮੈਂਬਰ ਜੇਮਸ ਰੈਮੋਜ਼, ਜਿਹੜੇ ਕਿ ਪਹਿਲੇ ਨੇਟਿਵ ਅਮਰੀਕਨ ਆ ਜੋ ਕੈਲੀਫੋਰਨੀਆ ਦੀ ਲੈਜਿਸਲੇਚਰ 'ਚ ਚੁਣੇ ਗਏ ਸੀ, ਉਹਨਾਂ ਦੇ ਦੁਆਰਾ ਇੱਕ ਪ੍ਰਪੋਜ਼ਲ ਲਿਆਂਦਾ ਗਿਆ ਸੀਗਾ ਵੀ ਜਿਹੜਾ ਨੇਟਿਵ ਅਮਰੀਕਨ ਡੇ ਆ ਉਸ ਨੂੰ ਫੁੱਲੀ ਪੇਡ ਸਟੇਟ ਹੌਲੀਡੇ ਉਹ ਗਰਦਾਨਿਆ ਜਾਵੇ। ਇਹ ਸਤੰਬਰ ਦੇ ਹਰ ਵਾਰੀ 4th ਫਰਾਈਡੇ ਨੂੰ ਆਇਆ ਕਰੇਗੀ। ਸੋ ਕਹਿੰਦੇ ਵੀ ਜਿਹੜੀ ਇਹਦਾ ਪਹਿਲਾ ਹਰਡਲ ਸੀਗਾ ਤੇ ਮੇਨ ਹਰਡਲ ਆ ਅਸੈਂਬਲੀ ਅਪਰੋਪਰੀਏਸ਼ਨ ਕਮੇਟੀ, ਇਸ ਦੇ ਵਿੱਚ ਸਰਬਸੰਮਤੀ ਦੇ ਨਾਲ ਇਸ ਨੂੰ ਅਪਰੂਵ ਕਰ ਦਿੱਤਾ ਗਿਆ ਹੈਗਾ। ਰਾਮੋਸ ਨੇ ਕਿਹਾ ਵੀ ਇਹ ਜਿਹੜਾ ਬਿੱਲ ਆ ਇਹ ਜਿਹੜੀ ਸੂਬੇ ਦੀ ਇਤਿਹਾਸ ਆ, ਜਿਹੜੀ ਡਾਰਕ ਪਾਸਟ ਆ, ਤੇ ਜਿਹੜੇ ਕੈਲੀਫੋਰਨੀਆ ਦੇ ਟਰਾਈਬਲ ਕਮਿਊਨਿਟੀਜ਼ ਆ ਉਹਨਾਂ ਨੂੰ ਸਨਮਾਨ ਆਨਰ ਕਰਨ ਦੇ ਲਈ ਮੈਂ ਇਸ ਨੂੰ ਬਿੱਲ ਲਿਆਂਦਾ ਹੈਗਾ ਆ। ਸੋ ਕਹਿੰਦੇ ਵੀ ਬਹੁਤੇ ਜਿਹੜੇ ਕੈਲੀਫੋਰਨੀਅਨਸ ਆ ਉਹਨਾਂ ਨੂੰ ਇਸ ਬਲੱਡੀ ਹਿਸਟਰੀ ਦੇ ਬਾਰੇ ਨਹੀਂ ਪਤਾ ਹੈਗਾ। ਕਹਿੰਦੇ ਵੀ ਜਦੋਂ ਗੋਲਡ ਰਸ਼ ਹੋਇਆ ਟਰਾਂਸਕੌਂਟੀਨੈਂਟਲ ਰੇਲ ਰੋਡ ਹੋਈ, ਉਹਦੇ ਵਿੱਚ ਕਹਿੰਦਾ ਵੀ ਕੱਲਾ ਜੈਨੋਸਾਈਡ, ਵਾਇਲੈਂਸ, ਇਨਸਲੇਵਮੈਂਟ ਤੇ ਡਿਸਪੋਜੈਸ਼ਨ ਜਿਹੜੀ ਆ ਉਹ ਨੇਟਿਵ ਅਮਰੀਕਨਸ ਦੀ ਹੋਈ ਹੈਗੀ ਆ। ਸੋ ਇਹ ਕਹਿੰਦੇ ਵੀ ਗਵਰਨਰ ਨਿਊਸਮ ਦੀ ਅਧਿਕਾਰਤ ਮੁਆਫੀ ਤੋਂ 6 ਸਾਲ ਬਾਅਦ
ਇਹ ਲਿਆਂਦਾ ਜਿਹੜਾ ਹੋ ਗਿਆ ਆ। ਸੋ ਹੁਣ ਦੇਖਦੇ ਹਾਂ ਵੀ ਕੀ ਜਿਹੜਾ ਹੁਣ ਕਮੇਟੀ ਤੋਂ ਬਾਅਦ 'ਚ ਅਸੈਂਬਲੀ 'ਚ ਤੇ ਕੀ ਸੈਨੇਟ ਦੇ ਵਿੱਚ ਪਾਸ ਹੋ ਕੇ ਗਵਰਨਰ ਨਿਊਸਮ ਦੇ ਰਹਿੰਦੇ ਹੋਏ ਕਾਰਜਕਾਲ ਦੇ ਦੌਰਾਨ ਇਹ ਆ ਜਾਂਦਾ ਆ, ਤੇ ਕੀ ਉਸ ਨੂੰ ਅਸਾਈਨ ਕਰਦੇ ਆ ਜਾਂ ਨਹੀਂ। ਤੇ ਜੇ ਇਹ ਬਿੱਲ ਕਾਨੂੰਨ ਬਣਦਾ ਆ ਤੇ ਹਰ ਵਾਰੀ ਚੌਥਾ ਜਿਹੜਾ ਫਰਾਈਡੇ ਆ ਸਤੰਬਰ ਦਾ, ਉਸ ਨੂੰ ਨੇਟਿਵ ਅਮਰੀਕਨ ਡੇ ਦੇ ਤੌਰ ਦੇ ਉੱਤੇ ਜਿਹੜਾ ਮਨਾਇਆ ਜਾਂਦਾ ਹੈ, ਤੇ ਉਸ ਨੂੰ ਅਧਿਕਾਰਤ ਸਰਕਾਰੀ ਛੁੱਟੀ ਮਿਲ ਜਾਵੇਗੀ। ਕੈਲੀਫੋਰਨੀਆ ਦੇ ਬੇ ਏਰੀਏ ਤੇ ਸੈਂਟਰਲ ਵੈਲੀ ਦੇ ਵਿੱਚ ਬਹੁਤ ਹੀ ਤੇਜ਼ ਹਵਾਵਾਂ ਆਈਆਂ ਪਿਛਲੇ ਐਤਵਾਰ ਤੋਂ ਲੈ ਕੇ ਹੁਣ ਤੱਕ। ਇੱਥੋਂ ਤੱਕ ਵੀ ਇਹ ਹੋਇਆ ਵੀ ਇੱਕ ਬੰਦੇ ਦੀ ਜਿਹੜੀ ਮੌਤ ਹੋਈ ਹੈਗੀ ਆ ਟਰੀ ਡਿੱਗਣ ਦੇ ਨਾਲ, ਇੱਕ ਜਣਾ ਬਹੁਤ ਬੁਰੀ ਤਰ੍ਹਾਂ ਫੱਟੜ ਵੀ ਹੋਇਆ ਹੈਗਾ ਆ। ਸੈਂਟਾ ਰੋਜ਼ਾ ਜਿਹੜਾ ਬੇ ਏਰੀਏ ਦਾ ਟਾਊਨ ਆ ਉਸ ਵਾਲੇ ਏਰੀਏ ਦੇ ਵਿੱਚ 15 ਕਹਿੰਦੇ ਵੀ ਵਿੰਡ ਰਿਲੇਟਡ ਇਨਸੀਡੈਂਟਸ ਜਿਹੜੀਆਂ ਰਿਪੋਰਟ ਕੀਤੀਆਂ ਗਈਆਂ। ਕਈਆਂ ਲੋਕਾਂ ਦੀਆਂ ਜਿਹੜੀਆਂ ਕਾਰਾਂ ਆ ਉਹ ਵੀ ਟੁੱਟੀਆਂ, ਜਿਨ੍ਹਾਂ ਦੇ ਉੱਤੇ ਜਿਹੜੇ ਟਰੀ ਆ ਉਹ ਡਿੱਗ ਪਏ ਹੈਗੇ ਆ। ਇੱਕ ਬੀਬੀ ਨੂੰ ਵੀ ਜਿਹੜੀ ਕਿ ਸਟਿਲਲੀ ਲੇਨ ਐਲੀਮੈਂਟਰੀ ਸਕੂਲ ਜੋ ਹੈਗਾ ਆ ਉੱਥੇ ਉਹਦੇ ਤੇ ਟਰੀ ਡਿੱਗ ਪਿਆ ਤੇ ਉਸ ਨੂੰ ਜਿਹੜਾ ਹਸਪਤਾਲ ਆ ਪਹੁੰਚਾਇਆ ਗਿਆ ਹੈਗਾ ਆ। ਵਿੰਡਸ ਕਾਫੀ ਸਟਰੋਂਗ ਬੇ ਏਰੀਆ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਅੱਜ ਤੱਕ ਵੀ ਜਿਹੜੀਆਂ ਬਹੁਤ ਤੇਜ਼ੀ ਨਾਲ ਚੱਲ ਰਹੀਆਂ ਸੀਆਂ। 4700 ਤੋਂ ਵੱਧ ਲੋਕਾਂ ਦੀਆਂ ਜਿਹੜੀਆਂ ਬਿਜਲੀ ਵੀ ਗਈ ਸੀ 15 ਦੇ ਕਰੀਬ ਏਰੀਏਜ਼ ਦੇ ਵਿੱਚ। ਤੇ ਕਹਿੰਦੇ ਭਈ ਕੱਲ ਤੱਕ ਟੋਟਲ 13,000 PG&E ਦੇ ਜਿਹੜੇ ਕਸਟਮਰਸ ਆ ਉਹ ਵਿਦਆਊਟ ਪਾਵਰ ਸੀਗੇ। ਬਾਅਦ ਦੇ ਵਿੱਚ ਜਿਹੜੀ ਆ ਉਹ ਪਾਵਰ ਸਾਰਿਆਂ ਨੂੰ ਪ੍ਰੋਵਾਈਡ ਕਰ ਦਿੱਤੀ ਗਈ। ਸੋ ਵਿੰਡ ਐਡਵਾਈਜ਼ਰੀ ਜਿਹੜੀ ਆ ਉਹ ਅੱਜ ਤੱਕ ਜਾਰੀ ਸੀਗੀ। ਸੋ ਹੋਪਫੁਲੀ ਹੁਣ ਜਿਹੜੀ ਵਿੰਡ ਆ ਉਹ ਸਟਾਪ ਹੋ ਜਾਵੇ। ਜੀ, ਕੰਟਕੀ ਦੇ ਵਿੱਚ ਜਿਹੜੇ ਹਰਜੋਤ ਸਿੰਘ ਜੀ, ਇੱਕ ਹੋਰ ਜਿਹੜੀ ਪ੍ਰਾਇਮਰੀ ਉਸ ਦੇ ਵਿੱਚ ਰਿਪਰੈਜ਼ੈਂਟੇਟਿਵ ਐਂਡੀ ਬਾਰ, ਜਿਨ੍ਹਾਂ ਨੂੰ ਅੰਡੋਰਸ ਕੀਤਾ ਸੀਗਾ ਪ੍ਰੈਜ਼ੀਡੈਂਟ ਟਰੰਪ ਨੇ, ਜਿਹੜੇ ਰਿਟਾਇਰ ਹੋ ਰਹੇ ਸੈਨੇਟਰ ਮਿਚ ਮਕੋਨਲ ਨੂੰ ਦੀ ਸੀਟ ਨੂੰ ਜਿਹੜਾ ਉਹ ਭਰਨ ਦੇ ਲਈ ਆ, ਉਹਨਾਂ ਦੀ ਜਿੱਤ ਜਿਹੜੀ ਉਹ ਹੋਈ ਆ। ਮਿਚ ਮਕੋਨਲ ਦਾ ਜਿਹੜਾ ਜਵਾਈ ਡੈਨੀਅਲ ਕੈਮਰਨ, ਜਿਹੜਾ ਅਟਾਰਨੀ ਜਨਰਲ ਵੀ ਸਾਬਕਾ ਉੱਥੇ ਰਿਹਾ ਆ, ਉਸ ਨੂੰ ਜਿਹੜਾ ਐਂਡੀ ਬਾਰ ਆ 7 ਵਾਰੀ ਕਾਂਗਰਸਮੈਨ ਰਹੇ, ਉਸ ਨੇ ਜਿਹੜਾ ਉਹ ਹਰਾ ਦਿੱਤਾ ਹੈਗਾ ਆ। ਸੋ ਇਹ ਜਿਹੜੀ ਚੀਜ਼ ਇਸ ਟਾਈਮ ਸਾਹਮਣੇ ਆਈ ਆ। ਸੋ ਕੰਟਕੀ ਦੇ ਵਿੱਚ ਟਰੰਪ ਹੁਣਾਂ ਦਾ ਹੋਲਡ ਹੋਰ ਵੀ ਜ਼ਿਆਦਾ ਸਟਰੋਂਗ ਹੋਇਆ ਮੰਨਿਆ ਜਾਊਗਾ, ਜਦ ਥਾਮਸ ਮੈਸੀ ਨੂੰ ਕੰਟਕੀ ਦੀ ਜਿਹੜੀ GOP ਪ੍ਰਾਇਮਰੀ ਦੇ ਵਿੱਚ ਹਰਾ ਦਿੱਤਾ, ਤੇ ਦੂਜੇ ਪਾਸੇ ਜਿਹੜਾ ਮਿਚ ਮਕੋਨਲ, ਜਿਨ੍ਹਾਂ ਦਾ ਇੱਕ ਹਿਸਾਬ ਦੇ ਨਾਲ ਤੋੜ ਵਿਛੇੜਾ ਹੋ ਚੁੱਕਾ ਆ ਟਰੰਪ ਦੇ ਨਾਲੋਂ, ਉਹਨਾਂ ਦੇ ਜਵਾਈ ਨੂੰ ਜਿਹੜਾ ਆ ਉਹਨਾਂ ਨੇ ਐਂਡੀ ਬਾਰ ਦੇ ਜ਼ਰੀਏ ਜਿਹੜਾ ਆ ਅੰਡੋਰਸ ਕਰਕੇ ਉਸ ਨੂੰ ਜਿਹੜਾ ਉਹ ਹਰਾਇਆ ਹੈਗਾ ਆ। ਸੋ ਟਰੰਪ ਹੁਣਾਂ ਦੀ ਜਿਹੜੀ ਪਕੜ ਆ ਰਿਪਬਲਿਕਨ ਪਾਰਟੀ ਦੇ ਉੱਤੇ ਦਿਨ ਬ ਦਿਨ ਹੋਰ ਮਜ਼ਬੂਤ ਹੋ ਰਹੀ ਹੈਗੀ ਆ। ਪ੍ਰੋ ਇਜ਼ਰਾਈਲੀ ਜਿਹੜੇ ਗਰੁੱਪ ਆ ਉਹਨਾਂ ਨੇ $15.5 ਮਿਲੀਅਨ ਜਿਹੜਾ ਆ ਉਹ ਸਪੈਂਡ ਕੀਤਾ ਆ ਟੂ ਰਿਪਲੇਸ ਐਂਟੀ ਇਜ਼ਰਾਈਲ ਮੈਸੀ ਵਿਦ ਪ੍ਰੋ ਇਜ਼ਰਾਈਲ ਗੈਲਰੀਅਨ। ਇਹ ਤੁਸੀਂ ਦੇਖ ਲਓ ਵੀ ਕਿੰਨੇ ਪੈਸੇ ਜਿਹੜੇ ਆ ਉਹ ਸਪੈਂਡ ਕੀਤੇ ਹੈਗੇ ਆ। ਤੇ ਅਗਲੀ ਖਬਰ ਵੱਲ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਹੀ ਆ। ਅੱਜ ਕੱਲ ਜੌਬਸ ਨੂੰ ਲੈ ਕੇ IT ਸੈਕਟਰ ਦੇ ਵਿੱਚ ਬੜਾ ਬੁਰਾ ਹਾਲ ਆ। ਕੱਲ ਆਪਾਂ ਤੁਹਾਡੇ ਨਾਲ ਸਿਸਕੋ ਤੇ ਹੋਰ ਮੈਟਾ ਇਹਨਾਂ ਸਾਰਿਆਂ ਦੀ ਖਬਰ ਸਾਂਝੀ ਕੀਤੀ ਸੀ। ਅੱਜ ਲਿੰਕਡਇਨ ਰਿਪੋਰਟ ਕਰ ਰਿਹਾ ਵੀ ਉਹ 600 ਕੈਲੀਫੋਰਨੀਆ ਦੇ ਵਰਕਰਸ ਆ, ਉਹਨਾਂ ਨੂੰ ਲੇ ਆਫ ਕਰਨ ਜਾ ਰਿਹਾ ਹੈਗਾ। ਤੇ ਜੁਲਾਈ 13 ਤੋਂ ਉਹਨਾਂ ਦੀ ਜਿਹੜੀ ਆ ਲੇ ਆਫ ਸ਼ੁਰੂ ਹੋ ਜਾਣੀ ਆ। ਇਹ ਨੋਟਿਸ ਉਹਨਾਂ ਨੇ ਕੈਲੀਫੋਰਨੀਆ ਦੀ ਜਿਹੜੀ ਇੰਪਲੋਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ ਆ ਉਹਦੇ ਵਿੱਚ ਫਾਈਲ ਕਰ ਦਿੱਤਾ ਹੈ। ਜੀ ਹਰਜੋਤ ਸਿੰਘ ਜੀ, ਸਮਾਂ ਸਮਾਪਤ ਹੈ। ਜਾਂਦੇ ਮਾਰਕੀਟਸ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਅੱਜ ਜਿਹੜਾ ਡਾਓ ਜੋਨ ਆ 300 ਤੇ 22 ਪੁਆਇੰਟ ਘੱਟ ਕੇ 49,364 ਤੇ ਬੰਦ ਹੋਇਆ। S&P 49 ਪੁਆਇੰਟ ਘੱਟ ਕੇ 7300 ਤੇ 54 ਦੇ ਉੱਤੇ। ਨੈਸਡੈਕ 220 ਪੁਆਇੰਟ ਘੱਟ ਕੇ 25,871 ਤੇ ਬੰਦ ਹੋਇਆ। ਸੋਨੇ ਦਾ ਭਾਅ $4505 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $109 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 4.6%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 76,703 ਤੇ ਇਥੀਰੀਅਮ $2108 ਦੇ ਬਰਾਬਰ ਚੱਲ ਰਿਹਾ ਹੈ। ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ ਰਹੇ ਆ। ਪਾਕਿਸਤਾਨ ਦੇ $281 ਤੇ 32 ਪੈਸੇ। ਇੰਡੀਆ ਦੇ $96 ਤੇ 67 ਪੈਸੇ। ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ, ਅੱਜ ਵੀ ਕੁਝ ਪੋਸਟਰਸ ਵਗੈਰਾ ਪਾਏ ਆ ਵੀ ਜਿਹੜੀ ਇੰਡੀਆ ਦੀ ਕਰੰਸੀ ਆ ਉਹ ਧੜਾ ਧੜ ਥੱਲੇ ਨੂੰ ਜਾ ਰਹੀ ਹੈਗੀ ਆ। ਕੁਛ ਹੀ ਦਿਨਾਂ ਦੇ ਵਿੱਚ ਜਿਹੜੀ ਆ ਇਹ ਕਾਫੀ ਜ਼ਿਆਦਾ ਡਾਊਨ ਗਈ ਆ। ਇਸ ਵੇਲੇ ਅੱਜ ਦੀ ਰੇਟ 'ਚ $1 ਦੇ ਬਰਾਬਰ $96 ਤੇ 67 ਪੈਸੇ। ਜੀ ਇੱਥੇ ਹੀ ਜਿਹੜਾ ਜੀ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।